ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਮਾਫ ਕਰਨਾ, ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਅਪਡੇਟ ਕੈਲੀਫੋਰਨੀਆ 'ਚ ਸਵਾਗਤ ਕਰਦੇ ਹਾਂ। ਅੱਜ ਤਰੀਕ ਹੈ ਜੀ 5 ਨਵੰਬਰ, ਦਿਨ ਹੈਗਾ ਆ ਬੁੱਧਵਾਰ, ਤੇ ਤੁਹਾਡੇ ਲਈ ਅਪਡੇਟ ਕੈਲੀਫੋਰਨੀਆ ਲੈ ਕੇ ਹਾਜ਼ਰ ਹਾਂ ਜੀ। ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਣਾ, ਟੋਨੀ ਟਰਕੀਆਣਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤਾਂ ਇਹਨਾਂ ਦਾ ਨੰਬਰ ਹੈ 415909-0503। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਕੁਲਵੰਤ ਸਿੰਘ ਜਸਪਾਲ ਕੌਰ ਜੋਹਲ, ਸਤਨਾਮ ਸਿੰਘ ਤਤਲਾ ਯੂਬਾ ਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਪਰਮਜੀਤ ਸਿੰਘ ਦਾਖਾ ਬਰਕਲੇ ਤੇ ਅਪਗ੍ਰੇਡ ਮਾਈ ਹੋਮ ਵਾਲੇ, ਜਿਨ੍ਹਾਂ ਦਾ ਕੰਟੈਕਟ ਨੰਬਰ ਹੈ 7079146411। ਇਹਨਾਂ ਤੋਂ ਜੇਕਰ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਕਰਵਾਉਣਾ ਚਾਹੁੰਦੇ ਹੋ, ਹਰ ਕਿਸਮ ਦੀ ਫਲੋਰਿੰਗ ਕਰਦੇ ਨੇ, ਟਾਇਲ, ਲੱਕੜ, ਵਾਈਨਲ ਤੋਂ ਲੈ ਕੇ ਬਲਾਈਂਡ ਇੰਸਟਾਲੇਸ਼ਨ ਤੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਨੇ। ਤੇ ਜੇਕਰ ਤੁਸੀਂ ਡਰਾਈਵਾਲ ਦਾ ਵਰਕ ਕਰਾਉਣਾ ਤਾਂ ਵੀ ਘੱਟ ਕੀਮਤਾਂ ਤੇ ਗਾਰੰਟੀ ਦਾ ਕੰਮ ਕਰਦੇ ਨੇ। ਕਾਲ ਕਰ ਸਕਦੇ ਹੋ 707-914-6411 ਦੇ ਉੱਤੇ। ਜੋਗਾ ਸਿੰਘ ਉਰੇ ਰਿੰਗਵਿਲ ਤੇ ਸਰਬਜੀਤ ਸਿੰਘ ਧੂਤ ਯੂਬਾ ਸਿਟੀ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਡੀਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200 ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਅੱਜ ਟਰੰਪ ਪ੍ਰਸ਼ਾਸਨ ਨੇ ਇਹ ਚੇਤਾਵਨੀ ਦਿੱਤੀ ਆ ਟਰਾਂਸਪੋਰਟੇਸ਼ਨ ਦੇ ਜਿਹੜੇ ਸ਼ੌਨ ਡਫੀ ਹੋਣਾ ਨੇ, ਕਹਿੰਦੇ ਵੀ ਜੇ ਸ਼ਟਡਾਊਨ ਇਸੇ ਤਰੀਕੇ ਦੇ ਨਾਲ ਚੱਲਦਾ ਰਿਹਾ ਤਾਂ ਜਿਹੜੀਆਂ 40 ਮੇਜਰ ਮਾਰਕੀਟਸ ਆ US ਦੇ ਵਿੱਚ, ਉੱਥੇ 에ਅਰ ਟ੍ਰੈਫਿਕ ਨੂੰ 10% ਤੱਕ ਉਸ 'ਚ ਕਟੌਤੀ ਕੀਤੀ ਜਾ ਸਕਦੀ ਆ। ਇੱਕ ਪਾਸੇ ਥੈਂਕਸਗਿਵਿੰਗ ਦੇ ਜਿਹੜੇ ਦਿਨ ਆ ਉਹ ਆ ਰਹੇ ਆ, ਲੋਕਾਂ ਨੇ ਟਰੈਵਲ ਕਾਫੀ ਉਹਨਾਂ ਦਿਨਾਂ ਦੇ ਵਿੱਚ ਕਰਨਾ ਹੁੰਦਾ ਆ, ਪਰ ਸ਼ਟਡਾਊਨ ਹੋਣ ਕਰਕੇ 에ਅਰ ਟ੍ਰੈਫਿਕ ਕੰਟਰੋਲਰਸ ਦੀ ਘਾਟ ਹੋਣ ਕਰਕੇ ਜਿਹੜੀਆਂ ਮਾਰਕੀਟਸ ਆ ਉਹਨਾਂ ਵਿੱਚ ਜਿਹੜੀ ਕਟੌਤੀ ਆ ਉਹ ਕੀਤੀ ਜਾ ਸਕਦੀ ਆ। ਐਡਮਿਨਿਸਟ੍ਰੇਸ਼ਨ ਇਹਨਾਂ ਫੈਸਲਿਆਂ ਦੇ ਜ਼ਰੀਏ ਡੈਮੋਕ੍ਰੇਟਸ ਦੇ ਉੱਤੇ ਦਬਾਅ ਜਿਹੜਾ ਉਹ ਪਾ ਰਹੇ ਨੇ ਵੀ ਉਹ ਜਲਦ ਤੋਂ ਜਲਦ ਜਿਹੜੀ ਸ਼ਟਡਾਊਨ ਆ ਉਸ ਨੂੰ ਖਤਮ ਕਰਨ ਦੇ ਲਈ ਅੱਗੇ ਕਦਮ ਜਿਹੜੇ ਉਹ ਵਧਾਉਣ। ਕੱਲ ਹੀ ਜਿਹੜਾ ਲੂਈਵਿਲ ਦੇ ਵਿੱਚ ਇੱਕ ਬਹੁਤ ਭਿਆਨਕ ਹਵਾਈ ਹਾਦਸਾ ਵਾਪਰਿਆ ਆ, ਜਿਸ ਵਿੱਚ ਹੁਣ ਤੱਕ 12 ਜਾਣਿਆਂ ਦੇ ਮਰਨ ਦਾ ਜਿਹੜਾ ਖਦਸ਼ਾ ਆ ਉਹ ਪ੍ਰਗਟਾਇਆ ਜਾ ਚੁੱਕਾ ਹੈਗਾ ਆ। ਸਿਵਿਕਮ ਇੱਕ ਏਵੀਏਸ਼ਨ ਡਾਟਾ ਫਰਮ ਆ, ਉਹਨਾਂ ਨੇ ਕਿਹਾ ਵੀ ਇਸ ਕੱਟ ਦੇ ਨਾਲ ਤਕਰੀਬਨ 1800 ਜਿਹੜੀਆਂ ਫਲਾਈਟਸ ਆ ਉਹ ਕੱਲੇ ਸ਼ੁੱਕਰਵਾਰ ਨੂੰ ਹੀ ਕੈਂਸਲ ਹੋ ਸਕਦੀਆਂ ਹੈਗੀਆਂ ਆ। ਜਿਹੜੇ ਸਕੱਤਰ ਸ਼ੌਨ ਡਫੀ ਆ ਉਹਨਾਂ ਨੇ ਇਹ ਘੁੱਗੂ ਜਿਹੜਾ ਖਤਰੇ ਦਾ ਘੁੱਗੂ ਆ ਉਹ ਵਜਾਇਆ ਆ ਵੀ ਪ੍ਰੈਸ਼ਰ ਜਿਹੜਾ ਇਸ ਟਾਈਮ FAA ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਬਹੁਤ ਜ਼ਿਆਦਾ ਬਣਿਆ ਪਿਆ ਹੈਗਾ ਆ। ਆਲਰੇਡੀ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਆ ਉਹ ਓਵਰ ਟਾਈਮ ਕੰਮ ਕਰ ਰਹੇ ਨੇ। 3000 ਜਿਹੜੀਆਂ ਵੇਕੈਂਸੀਜ਼ ਆ ਉਹਨਾਂ ਨੂੰ ਕੰਪਨਸੇਟ ਕਰਨ ਦੇ ਲਈ DEI ਦੇ ਚੱਲਦਿਆਂ ਜਿਹੜੀ ਡਾਇਵਰਸਿਟੀ ਸੀਗੀ, ਇਨਕਲੂਜਨ ਤੇ ਉਹਦੇ ਕਰਕੇ ਫਾਇਰਿੰਗ ਵੀ ਕਾਫੀ ਜ਼ਿਆਦਾ ਜਿਹੜੀ ਉਹ ਕੀਤੀ ਗਈ ਸੀ, ਉੱਤੋਂ ਵਿੱਚ ਸ਼ਟਡਾਊਨ ਦਾ ਤੜਕਾ ਲੱਗ ਗਿਆ ਤੇ ਹੁਣ ਜਿਹੜੇ ਹਾਲਾਤ ਆ ਉਹ ਇਸ 에ਅਰ ਟ੍ਰੈਫਿਕ ਕੰਟਰੋਲਰਸ ਨੂੰ ਲੈ ਕੇ ਮਾੜੇ ਜਿਹੜੇ ਉਹ ਬਣੇ ਪਏ ਹੈਗੇ ਆ। ਸੋ ਕਈ ਜਿਹੜੇ 에ਅਰ ਟ੍ਰੈਫਿਕ ਕੰਟਰੋਲਰਸ ਕਹਿ ਰਹੇ ਆ ਕਿਉਂਕਿ ਹੁਣ ਪੇ ਚੈੱਕ ਤਾਂ ਮਿਲ ਨਹੀਂ ਰਿਹਾ, ਸੋ ਦੂਜਾ ਪੇ ਚੈੱਕ ਆਲਰੇਡੀ ਆਪਣੇ ਸੈਲਰੀ ਦਾ ਉਹ ਮਿਸ ਕਰ ਚੁੱਕੇ ਆ। ਹੁਣ ਉਸ ਦੇ ਚੱਲਦਿਆਂ ਕੀ 에ਅਰ ਟ੍ਰੈਫਿਕ ਕੰਟਰੋਲਰਸ ਫਿਰ ਵੀ ਕੰਮ ਤੇ ਆਉਂਦੇ ਰਹਿਣਗੇ, ਇਹਦਾ ਹੁਣ ਖਤਰਾ ਜਿਹੜਾ ਹੋਰ ਜ਼ਿਆਦਾ ਬਣਿਆ ਪਿਆ ਆ। ਸੋ ਅਜੇ ਤੱਕ ਦੋਨਾਂ ਧਿਰਾਂ ਦੇ ਵਿੱਚ ਕੋਈ ਸਹਿਮਤੀ ਸ਼ਟਡਾਊਨ ਨੂੰ ਹਟਾਉਣ ਦੇ ਲਈ ਨਹੀਂ ਬਣ ਸਕੀ ਤੇ ਰਿਕਾਰਡ ਤੋੜ 36 ਦਿਨ ਜਿਹੜੇ ਆ ਉਹ ਹੋ ਚੁੱਕੇ ਨੇ ਸਰਕਾਰ ਨੂੰ ਸ਼ਟਡਾਊਨ ਹੋਇਆ। ਸੋ ਹੁਣ ਦੇਖਦੇ ਆ ਕੀ ਹੁੰਦਾ ਆ, ਪਰ 10% 에ਅਰ ਟ੍ਰੈਫਿਕ ਨੂੰ ਘਟਾਇਆ ਜਿਹੜਾ ਆ ਉਹ ਹੋ ਜਾ ਸਕਦਾ, ਜਿਸ ਦਾ ਮਤਲਬ ਤੁਹਾਡੀ ਆਲਰੇਡੀ ਜਿਹੜੀਆਂ ਫਲਾਈਟਸ ਆ ਜਿਹੜੀਆਂ ਤੁਸੀਂ ਆਲਰੇਡੀ ਬੁੱਕ ਕੀਤੀਆਂ, ਹੋ ਸਕਦਾ ਉਹਨਾਂ 'ਚੋਂ ਕੁਛ ਡਿਲੇ ਜਾਂ ਕੈਂਸਲ ਹੋ ਸਕਦੀਆਂ ਆ। ਸੋ ਧਿਆਨ ਰੱਖਿਓ, ਆਪੋ ਆਪਣੇ 에ਅਰ ਜਿਹੜੀ ਵੀ ਫਲਾਈਟਸ ਲਈਆਂ ਆ ਉਹਨਾਂ ਦੀਆਂ ਅਪਡੇਟਸ ਦੇ ਨਾਲ ਜੁੜੇ ਰਹਿਣਾ ਜੀ। ਇਸ ਵੇਲੇ ਦੀ ਵੱਡੀ ਖਬਰ, ਉਸ ਖਬਰ ਦੀ ਚਰਚਾ ਦੁਨੀਆ ਭਰ ਦੇ ਵਿੱਚ ਹੋ ਰਹੀ ਹੈ ਤੇ ਉਹ ਖਬਰ ਜਿਹੜੀ ਆ ਉਹ ਔਰਤਾਂ ਦੇ ਨਾਲ ਵੀ ਜੁੜੀ ਹੋਈ ਹੈ ਤੇ ਇੱਕ ਦੇਸ਼ ਦੀ ਪ੍ਰੈਜ਼ੀਡੈਂਟ ਦੇ ਨਾਲ ਜੁੜੀ ਹੋਈ ਹੈ। ਕਲੌਡੀਆ ਸ਼ੇਨਬਾਊਮ ਜਿਹੜੇ ਕਿ ਮੈਕਸੀਕੋ ਦੇ ਪ੍ਰੈਜ਼ੀਡੈਂਟ ਨੇ, ਜਨਤਕ ਤੌਰ ਤੇ ਜਦੋਂ ਅੱਜ ਉਹ ਵਿਚਰ ਰਹੇ ਸੀਗੇ
ਤਾਂ ਇੱਕ ਸ਼ਰਾਬੀ ਬੰਦਾ ਉਹਨਾਂ ਦੇ ਕੋਲ ਆਉਂਦਾ ਤੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਛੂੰਹਦਾ ਤੇ ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਆ ਉਹ ਦੁਨੀਆ ਭਰ ਦੇ ਵਿੱਚ ਕੁਝ ਹੀ ਸਕਿੰਟਾਂ ਦੇ ਵਿੱਚ ਵਾਇਰਲ ਹੋ ਜਾਂਦੀ ਹੈ। ਲੋਕ ਕਮੈਂਟ ਕਰ ਰਹੇ ਨੇ ਕਿ ਜੇਕਰ ਪਬਲਿਕਲੀ ਇੱਕ ਲੀਡਰ ਦੇ ਨਾਲ ਕੋਈ ਬੰਦਾ ਇਸ ਤਰ੍ਹਾਂ ਦਾ ਪੇਸ਼ ਆ ਸਕਦਾ ਤੇ ਆਮ ਜੇ ਕਿਸੇ ਲੀਡਰ ਨਾਲ ਅਜਿਹਾ ਹੋ ਸਕਦਾ ਤੇ ਆਮ ਔਰਤਾਂ ਦੀ ਉੱਥੇ ਕੀ ਸਥਿਤੀ ਹੋਊਗੀ। ਉਸ ਤੋਂ ਬਾਅਦ ਕੁਝ ਹੀ ਮਿੰਟਾਂ ਦੇ ਬਾਅਦ ਕਹਿ ਲਓ ਜਾਂ ਕੁਝ ਹੀ ਵਕਫਿਆਂ ਦੇ ਬਾਅਦ ਕਲੌਡੀਆ ਸ਼ਿਨਬੋਮ ਨੂੰ ਇਹ ਬਿਆਨ ਦੇਣਾ ਪਿਆ ਕਿ ਇਹ ਬਹੁਤ ਜੋ ਹੋਇਆ ਗਲਤ ਹੋਇਆ। ਅਸੀਂ ਜਨਤਕ ਤੌਰ ਤੇ ਜਦੋਂ ਵਿਚਰਦੇ ਹਾਂ ਤਾਂ ਲੋਕਾਂ ਨੂੰ ਕੋਲੇ ਆਉਣ ਦੀ ਜਿਹੜੀ ਆ ਇਜਾਜ਼ਤ ਹੁੰਦੀ ਹੈ, ਗੱਲਬਾਤ ਕਰ ਸਕਦੇ ਆ। ਪਰ ਕਈ ਵਾਰੀ ਲੋਕ ਇਸ ਨਜ਼ਦੀਕੀ ਦਾ ਗਲਤ ਫਾਇਦਾ ਚੱਕ ਜਾਂਦੇ, ਗਲਤ ਜਿਹੜੇ ਆਂਸਰ ਹੁੰਦੇ ਨੇ। ਉਹ ਕਹਿੰਦੇ ਵੀ ਇੱਕ ਪ੍ਰੈਜ਼ੀਡੈਂਟ ਦੇ ਤੌਰ ਤੇ ਨਹੀਂ ਗੀ ਮੈਂ ਇਸ ਬੰਦੇ ਦੇ ਉੱਤੇ ਚਾਰਜਸ ਲਾਉਣ ਦੀ ਜਾਂ ਇਹਦੀ ਜਿਹੜੀ ਕੰਪਲੇਂਟ ਦੀ ਗੱਲ ਕਰ ਰਹੀ ਹਾਂ, ਬਲਕਿ ਇੱਕ ਔਰਤ ਹੋਣ ਦੇ ਨਾਤੇ ਕਹਿੰਦੇ ਵੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਵੀ ਜਿਹੜਾ ਲਾਊਡ ਐਂਡ ਕਲੀਅਰ ਤਰੀਕੇ ਦੇ ਨਾਲ ਵੀ ਕੋਈ ਵੀ ਜਿਹੜੀ ਔਰਤ ਦੀ ਪਰਸਨਲ ਸਪੇਸ ਆ ਉਹਨੂੰ ਅਸੀਂ ਉਹਦੀ ਵਾਇਲੇਸ਼ਨ ਜਿਹੜੀ ਆ ਅਸੀਂ ਬਰਦਾਸ਼ਤ ਨਹੀਂ ਕਰਾਂਗੇ। ਸੋ ਇਹ ਜਿਹੜੀ ਵੀਡੀਓ ਆ ਕਾਫੀ ਜਿਹੜੀ ਆ ਉਹ ਲੋਕਾਂ ਵੱਲੋਂ ਦੇਖੀ ਜਾ ਰਹੀ ਹੈ ਤੇ ਇਸ ਟਾਈਮ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਇੱਕ ਔਰਤ ਦੇ ਨਾਲ ਤੇ ਖਾਸ ਕਰਕੇ ਇੱਕ ਪ੍ਰੈਜ਼ੀਡੈਂਟ ਦੇ ਨਾਲ ਜੁੜਿਆ ਮਾਮਲਾ। ਸੋ ਵੀਡੀਓ ਦੇ ਵਿੱਚ ਵੀ ਉਹ ਦੇਖਿਆ ਜਾ ਸਕਦਾ ਕਿ ਉਹ ਬੰਦਾ ਆਉਂਦਾ ਕਲੌਡੀਆ ਜਿਹੜੇ ਉਹ ਗੱਲਬਾਤ ਕਰ ਰਹੇ ਹੁੰਦੇ ਨੇ ਕਿਸੇ ਹੋਰ ਦੇ ਨਾਲ ਤੇ ਉਦੋਂ ਆ ਕੇ ਉਹਨਾਂ ਨੂੰ ਗਲਤ ਤਰੀਕੇ ਦੇ ਨਾਲ ਜਿਹੜਾ ਉਹ ਛੂੰਹਦਾ ਤੇ ਜਿਸ ਦੀ ਵੀਡੀਓ ਕੁਝ ਹੀ ਮਿੰਟਾਂ ਸਕਿੰਟਾਂ ਦੇ ਹਿਸਾਬ ਦੇ ਨਾਲ ਜਿਹੜਾ ਉਹ ਵਾਇਰਲ ਇੰਟਰਨੈਟ ਦੇ ਉੱਤੇ ਹੋ ਜਾਂਦੀ ਜੀ। ਸੋ ਕਿਸ ਤੇ ਗਰੋਪਿੰਗ ਕਰਨ ਦੀ ਜਿਹੜੇ ਹਾਂਜੀ ਅੰਗਰੇਜ਼ੀ ਦੇ ਜਿਹੜੇ ਸ਼ਬਦ ਆ ਉਹ ਉਸ ਤਰੀਕੇ ਨਾਲ ਵਰਤੇ ਜਿਹੜੇ ਜਾ ਰਹੇ ਆ ਤੇ ਹੁਣ ਜਿਹੜੇ ਪ੍ਰੈਜ਼ੀਡੈਂਟ ਆ ਉਸ ਨੂੰ ਜਿਹੜਾ ਚਾਰਜ ਆ ਉਹ ਪ੍ਰੈਸ ਜਿਹੜੀ ਉਹ ਕਰ ਰਹੀ ਆ। ਸੋ ਇੱਕ ਮੁਲਕ ਦੇ ਪ੍ਰੈਜ਼ੀਡੈਂਟ ਦੇ ਨਾਲ ਇਹ ਵਰਤਾਰਾ ਨਾ ਕਦੀ ਸੁਣਿਆ ਨਾ ਕਦੀ ਜਿਹੜਾ ਉਹ ਜੀ ਦੇਖਿਆ ਹੋਊਗਾ। ਸੋ ਉਹ ਬੰਦਾ ਪਤਾ ਨਹੀਂ ਕਿਹੜੇ ਨਸ਼ੇ ਦੇ ਵਿੱਚ ਧੁੱਤ ਸਹੀ ਹੋਊਗਾ ਜਿਹੜਾ ਇਹੀ ਨਹੀਂ ਸੀ ਦੇਖ ਰਿਹਾ ਵੀ ਉਹ ਕਿਹਦੇ ਨਾਲ ਕੀ ਸਲੂਕ ਜਿਹੜਾ ਉਹ ਕਰ ਕਰ ਰਿਹਾ ਹੈਗਾ ਆ। ਤੇ ਇਸ ਟਾਈਮ ਮੈਕਸੀਕੋ ਦੇ ਵਿੱਚ ਤੇ ਨਹੀਂ ਦੁਨੀਆ 'ਚ ਹੀ ਜਿਹੜੀ ਇਸ ਦੀ ਕਾਫੀ ਚਰਚਾ ਚੱਲ ਰਹੀ ਆ। ਅਗਲੀ ਗੱਲ ਕਰੀਏ ਆਪਾਂ ਨੂੰ ਪਤਾ ਵੀ ਕੱਲ ਇਲੈਕਸ਼ਨ ਦੇ ਨਤੀਜੇ ਜਿਹੜੇ ਉਹ ਆਏ ਜਿਸ ਦੇ ਵਿੱਚ ਪ੍ਰੋਪ 50 ਕੈਲੀਫੋਰਨੀਆ 'ਚ ਉਸ ਨੂੰ 60% ਤੋਂ ਵੱਧ ਜਿਹੜੇ ਲੋਕਾਂ ਨੇ ਵੋਟ ਪਾ ਕੇ ਅਪਰੂਵ ਜਿਹੜਾ ਉਹ ਕਰ ਦਿੱਤਾ। ਪਰ ਜਿਹੜੇ ਕੈਲੀਫੋਰਨੀਆ ਦੇ ਰਿਪਬਲਿਕਨਸ ਆ ਉਹਨਾਂ ਨੇ ਇਸ ਨਵੀਂ ਪ੍ਰੋਪੋਜੀਸ਼ਨ ਦੇ ਉਲਟ ਅਦਾਲਤ ਦਾ ਸਹਾਰਾ ਹੁਣ ਲਿਆ ਹੈਗਾ ਆ। ਲਾਸੂਟ ਕਰ ਦਿੱਤਾ ਗਿਆ ਆ ਪ੍ਰੋਪ 50 ਦੇ ਉਲਟ। ਇਹ ਲਾਸੂਟ ਕਰਨ ਦੇ ਵਿੱਚ ਮੁੱਖ ਤੌਰ ਦੇ ਉੱਤੇ ਜਿਹੜੀ ਢਿੱਲੋਂ ਲਾ ਗਰੁੱਪ ਜਿਸ ਦੇ ਵਿੱਚ ਹਰਮੀਤ ਢਿੱਲੋਂ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਜੋ ਇਸ ਟਾਈਮ ਅਸਿਸਟੈਂਟ ਅਟਾਰਨੀ ਜਨਰਲ ਨੇ ਸਿਵਲ ਰਾਈਟਸ ਦੇ, ਉਹਨਾਂ ਨੇ ਤੇ ਕੈਲੀਫੋਰਨੀਆ ਦੇ ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਮਿਲ ਕੇ ਇਸ ਦੇ ਉਲਟ ਲਾਸੂਟ ਦਰਜ ਕਰਾਇਆ ਆ। ਸੋ ਲਾਸੂਟ ਦੇ ਵਿੱਚ ਇਹ ਕਥਿਤ ਤੌਰ ਦੇ ਉੱਤੇ ਦੋਸ਼ ਨੇ ਵੀ ਕਹਿੰਦੇ ਵੀ ਸਟੇਟ ਲਾ ਮੇਕਰਸ ਤੇ ਜਿਹੜੇ ਮੈਪ ਮੇਕਿੰਗ ਕੰਸਲਟੈਂਟ ਨੇ ਉਹ ਪਬਲਿਕ ਸਟੇਟਮੈਂਟਸ ਦੇ ਵਿੱਚ ਮੰਨੇ ਆ ਵੀ ਉਹਨਾਂ ਨੇ ਜਾਣਬੁੱਝ ਕੇ ਅਜਿਹੀਆਂ ਡਿਸਟ੍ਰਿਕਟਸ ਅਜਿਹੇ ਹਲਕੇ ਤਿਆਰ ਕੀਤੇ ਸੀ, ਰੀਡਰੂ ਕੀਤੇ ਸੀ ਜਿਹਦੇ ਨਾਲ ਲਟੀਨੋ ਮੈਜੋਰਿਟੀ ਉਹਨਾਂ ਦੇ ਵਿੱਚ ਬਣ ਸਕੇ। ਸੋ ਜਿਹੜੇ ਇੱਕ ਪ੍ਰੈਸ ਰਿਲੀਜ਼ ਕਹਿੰਦੇ ਵੀ ਸਟੇਟ ਡੈਮੋਕ੍ਰੇਟਸ ਦੀ ਲਾ ਮੇਕਰਸ ਦੀ ਜਿਹੜੀ ਉਹ ਇਹ ਸੀਗੀ ਵੀ ਨਵਾਂ ਮੈਪ ਜਿਹੜਾ ਉਹ ਰਿਟੇਨ ਤੇ ਐਕਸਪੈਂਡ ਕਰੂਗਾ ਵੋਟਿੰਗ ਰਾਈਟਸ ਐਕਟ ਡਿਸਟ੍ਰਿਕਟ ਦੇ ਵਿੱਚ ਤੇ ਲਟੀਨੋ ਵੋਟਰਸ ਨੂੰ ਉਹ ਐਮਪਾਵਰ ਕਰੂਗਾ। ਪਰ ਕਹਿੰਦੇ ਵੀ ਕੋਈ ਵੀ ਜਿਹੜੀਆਂ ਬਲੈਕ ਮੈਜੋਰਿਟੀ ਡਿਸਟ੍ਰਿਕਟਸ ਆ ਓਕਲੈਂਡ ਤੇ ਐਲਏ ਦੇ ਵਿੱਚ ਉਹਦੇ ਵਿੱਚ ਕੋਈ ਚੇਂਜਸ ਜਿਹੜੇ ਉਹ ਨਹੀਂ ਆਉਣਗੇ। ਸੁਪਰੀਮ ਕੋਰਟ ਨੇ ਇਸ ਦੇ ਉੱਤੇ ਅਜਿਹੇ ਜਿਹੜੇ ਰੂਲਿੰਗ ਆ ਪਹਿਲਾਂ ਦਿੱਤੀਆਂ ਹੋਈਆਂ ਕਹਿੰਦੇ ਵੀ ਸਟੇਟਸ ਮੇ ਨਾਟ ਵਿਦਆਊਟ ਅ ਕੰਪੈਲਿੰਗ ਰੀਜ਼ਨ backed by evidence that was in fact considered separate citizens into different voting districts on basis of race। ਇਹ ਲਾਸੂਟ ਦੇ ਵਿੱਚ ਜਿਹੜਾ ਉਹਨਾਂ ਨੇ ਦਰਜ ਜਿਹੜਾ ਉਹ ਕਰਾਇਆ ਵੀ ਕਿਸੇ ਦੀ ਨਸਲ ਦੇ ਆਧਾਰ ਦੇ ਉੱਤੇ ਜਿਹੜੀਆਂ ਆ ਉਹਨਾਂ ਸਿਟੀਜ਼ਨਸ ਨੂੰ ਇੱਕ ਦੂਜੇ ਤੋਂ ਵੱਖ ਨਹੀਂ ਕਰਨਾ ਚਾਹੀਦਾ। ਸੁਪਰੀਮ ਕੋਰਟ ਦੀ ਇੱਕ ਪੁਰਾਣੀ ਰੂਲਿੰਗ ਆ ਉਸ ਦਾ ਜਿਹੜਾ ਸਹਾਰਾ ਲੈ ਕੇ ਹੁਣ ਇਸ ਪ੍ਰੋਪ 50 ਦੇ ਉਲਟ ਜਿਹੜਾ ਲਾਸੂਟ ਆ ਇਹ ਦਰਜ ਕੀਤਾ ਗਿਆ ਆ। ਸੋ ਇਹੀ ਹਥਕੰਡਾ ਆਪਾਂ ਦੇਖ ਰਹੇ ਹਾਂ ਰੈੱਡ ਸਟੇਟਸ ਅਪਣਾ ਰਹੀਆਂ ਜਦ ਉਹ ਡਿਸਟ੍ਰਿਕਟਸ ਰੀਡਰਾ ਕਰਕੇ ਰਿਪਬਲਿਕਨ ਮੈਜੋਰਿਟੀ ਨੂੰ ਹੋਰ ਮਜ਼ਬੂਤ ਕਰਨਾ ਚਾਹੁੰਦੇ ਆ ਤੇ ਹੁਣ ਉਸੇ ਚੀਜ਼ ਦਾ ਹਥਕੰਡਾ ਅਪਣਾ ਕੇ ਜਿਹੜੇ ਡੈਮੋਕ੍ਰੇਟਸ ਆ ਉਸ ਚੀਜ਼ ਨੂੰ ਬਰਾਬਰ ਕਰਨ ਦੀ ਜਿਹੜੀ ਕਹਿੰਦੇ ਵੀ ਉਹ ਕੋਸ਼ਿਸ਼ ਅਸੀਂ ਇਹ ਕਰ ਰਹੇ ਹਾਂ। ਸੋ ਦੋ ਗਲਤ ਇੱਕ ਠੀਕ ਕਿੱਦਾਂ ਹੋ ਸਕੂਗਾ ਇਹ ਲੋਕਾਂ ਨੇ ਜਿਹੜਾ ਉਹ ਦੇਖਣਾ ਆ। ਪਰ ਇਸ ਪੋਲੀਟੀਕਲ ਲੜਾਈ ਦੇ ਵਿੱਚ ਨਵੀਂ ਹਲਕਾਬੰਦੀ ਨਵੀਂ ਜਿਹੜੀ ਹੱਦਬੰਦੀ ਆ ਹਲਕਿਆਂ ਦੀ ਉਸ ਦਾ ਦੌਰ ਜਿਹੜਾ ਉਹ ਚੱਲ ਪਿਆ ਆ ਤੇ ਹੁਣ ਅਦਾਲਤਾਂ ਦੇ ਵਿੱਚ ਇਵੈਂਚੁਅਲੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਜਾਣਗੀਆਂ। ਕੈਲੀਫੋਰਨੀਆ ਰਿਪਬਲਿਕਨ ਪਾਰਟੀ ਵੱਲੋਂ ਕੋਰਿਨ ਰੈਂਕਨ ਜਿਹੜੇ ਚੇਅਰਵੂਮਨ ਨੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੱਸੀਆਂ। ਰਿਪਬਲਿਕਨਸ ਦੇ ਦੁਆਰਾ ਡੈਮੋਕ੍ਰੇਟਸ ਦੇ ਇਸ ਪਲਾਨਸ ਨੂੰ ਰੋਕਣ ਦੇ ਲਈ ਕਈ ਲਾਸੂਟ ਆਲਰੇਡੀ ਫਾਈਲ ਕੀਤੇ ਜਾ ਚੁੱਕੇ ਜਿਨ੍ਹਾਂ ਵਿੱਚ ਅਜੇ ਤੱਕ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਪਰ ਹੁਣ
ਜਿਹੜਾ ਆ ਇਹ ਨਵਾਂ ਜਿਹੜਾ ਲਾਸੂਟ ਦਰਜ ਕੀਤਾ ਗਿਆ ਆ। ਇਸ ਦੇ ਜਵਾਬ ਦੇ ਵਿੱਚ ਗਵਰਨਰ ਨਿਊਸਮ ਦੇ ਆਫਿਸ ਨੇ ਬੜੀ ਭੱਦੀ ਜੀ ਜਿਹੜੀ ਆ ਉਹ ਗੱਲ ਕਰਦੇ ਹੋਏ ਸੋਸ਼ਲ ਮੀਡੀਆ ਪੋਸਟ ਜਿਹੜੀ ਉਹ ਪਾਈ, ਗੁੱਡ ਲੱਕ ਲੂਜ਼ਰਸ। ਉਹਨਾਂ ਨੇ ਕਿਹਾ ਵੀ ਜੇ ਇਸ ਦੇ ਵਿੱਚ ਹਰਮੀਤ ਢਿੱਲੋਂ ਇਨਵੋਲਵਡ ਆ, ਇਹ ਗਰੁੱਪ ਇਨਵੋਲਵ ਆ, ਇਹ ਤਾਂ ਸਾਡੇ ਤੋਂ ਪਹਿਲਾਂ ਹੀ ਹਾਰਦੇ ਜਿਹੜੇ ਉਹ ਰਹੇ ਆ। ਸੋ ਗੁੱਡ ਲੱਕ ਲੂਜ਼ਰਸ ਜਿਹੜਾ ਆ ਉਹਨਾਂ ਨੇ ਇਹ ਇਹਨਾਂ ਦੇ ਲਈ ਹੁਣ ਵਰਤ ਦਿੱਤਾ ਹੈਗਾ ਆ। ਜੀ, ਅਗਲੀ ਜਿਹੜੀ ਖਬਰ ਆ ਰੈਂਚੋ ਕਾਕੋਮੰਗਾ ਤੋਂ ਆ ਰਹੀ ਹੈ, ਜਿੱਥੇ ਆਪਾਂ ਲੰਘੇ ਦਿਨੀ ਦੇਖਿਆ ਕਿ ਸੈਨ ਬਰਨਾਰਡੀਨੋ ਕਾਉਂਟੀ ਦੇ ਜਿਹੜਾ ਸ਼ੈਰਿਫ ਸੀਗਾ ਡਿਪਟੀ ਐਂਡਰਿਓ ਨੈਂਜ਼, ਜਿਹੜਾ ਇੱਕ ਡੋਮੈਸਟਿਕ ਵਾਇਲੈਂਸ ਦੀ ਕਾਲ ਜਿਹਨੂੰ ਆਈ ਸੀ ਤੇ ਉਸ ਨੂੰ ਰਿਸਪੌਂਡ ਕਰਨ ਗਿਆ ਸੀ ਤੇ ਉਸ ਤੋਂ ਬਾਅਦ ਉਹਨੂੰ ਗੋਲੀ ਮਾਰ ਦਿੱਤੀ ਗਈ ਸੀ। ਉਸ ਮਾਮਲੇ ਦੇ ਵਿੱਚ ਜਿਹੜਾ ਕਥਿਤ ਦੋਸ਼ੀ ਹੈ, ਜਿਹਦੇ ਉੱਤੇ ਦੋਸ਼ ਲੱਗੇ ਸਨ, ਉਹਨੂੰ ਅੱਜ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤੀ ਪੇਸ਼ੀ ਦੇ ਦੌਰਾਨ ਉਹਨੇ ਆਪਣੇ ਆਪ ਨੂੰ ਨੋਟ ਗਿਲਟੀ ਪਲੀਡ ਕੀਤਾ। 47 ਸਾਲਾ ਐਂਗਲਿਓ ਹੋਜ਼ ਸੈਲਡਿਵਾਰ, ਜਿਹੜਾ ਕਿ ਜਿਹਦੇ ਉੱਤੇ ਦੋਸ਼ ਲੱਗੇ ਨੇ ਵੀ ਉਹਨੇ ਇਸ ਪੀਸ ਆਫੀਸਰ ਨੂੰ ਜਿਹੜਾ ਉਹ ਗੋਲੀ ਮਾਰ ਦਿੱਤੀ ਸੀ, ਜਿਹਦੇ ਕਰਕੇ ਉਹਦੀ ਮੌਤ ਹੋ ਗਈ। ਇੱਥੇ ਦੱਸ ਦਈਏ ਕਿ ਜਿਹੜਾ ਇਹ ਡਿਪਟੀ ਸ਼ੈਰਿਫ ਆ, ਸ਼ੈਰਿਫ ਦਾ ਡਿਪਟੀ ਜਿਹੜਾ ਐਂਡਰਿਓ ਨੈਂਜ਼, ਇਹਦੇ ਜਿਹੜੀ ਕੁਛ ਕੁ ਸਾਲਾਂ ਦੀ ਇੱਕ ਬੱਚੀ ਸੀਗੀ ਤੇ ਇਹਦੀ ਜਿਹੜੀ ਵਾਈਫ ਆ ਉਹ ਪ੍ਰੈਗਨੈਂਟ ਸੀ ਜਦੋਂ ਇਹਦਾ ਮੌਤ ਹੁੰਦੀ ਹੈ, ਜਦੋਂ ਇਹਦਾ ਕਤਲ ਹੁੰਦਾ ਹੈ। ਹਾਂ, ਹੁਣ ਉਸ ਮਾਮਲੇ ਦੇ ਵਿੱਚ ਜਿਹੜੇ ਸੈਨ ਬਰਨਾਰਡੀਨੋ ਕਾਉਂਟੀ ਦੇ ਡਿਸਟ੍ਰਿਕਟ ਅਟਾਰਨੀ ਨੇ ਜੇਸਨ ਐਂਡਰਸਨ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਬੰਦਾ ਸੈਲਡੀਵਾਰ, ਇਹ ਮਰਡਰ ਚਾਰਜਸ ਫੇਸ ਕਰ ਰਿਹਾ ਦੋ ਸਪੈਸ਼ਲ ਸਰਕਮਟੈਂਸਸ ਦੇ ਮਾਮਲੇ ਦੇ ਵਿੱਚ। ਪਹਿਲਾਂ ਤਾਂ ਇਹ ਹੈ ਕਿ ਜਿਹਦੇ ਪਹਿਲੀ ਤਾਂ ਇਹ ਗੱਲ ਸ਼ਾਮਲ ਹੈ ਕਿ ਇੱਕ ਪੀਸ ਆਫੀਸਰ ਦੀ ਕਿਲਿੰਗ ਦੇ ਨਾਲ ਜੁੜਿਆ ਹੋਇਆ ਮਾਮਲਾ, ਜਦੋਂ ਜਿਹੜਾ ਕਿ ਲਾਈਨ ਆਫ ਡਿਊਟੀ ਤੇ ਸੀਗਾ ਤੇ ਕਿਲਿੰਗ ਅ ਪੀਸ ਆਫੀਸਰ ਇਨ ਆਰਡਰ ਟੂ ਐਸਕੇਪ। ਸੋ ਦੋ ਤਰ੍ਹਾਂ ਦੇ ਜਿਹੜੇ ਜਿਹੜੇ ਦੋਸ਼ ਨੇ ਇਹਦੇ ਤੇ ਲੱਗੇ ਨੇ। 10 ਚਾਰਜਸ ਜਿਹੜੇ ਪ੍ਰੋਸੀਕਿਊਟਰਸ ਨੇ ਫਾਈਲ ਕੀਤੇ ਨੇ ਉਹਦੇ ਵਿਰੁੱਧ, ਤੇ ਦੱਸਿਆ ਜਾ ਰਿਹਾ ਕਿ ਇਹ ਜਿਹੜੇ ਦੋ ਸਪੈਸ਼ਲ ਐਲੀਗੇਸ਼ਨਸ ਉਹਦੇ ਵਿੱਚ ਐਡ ਕੀਤੇ ਗਏ ਨੇ। ਸੋ ਡੋਮੈਸਟਿਕ ਡਿਸਪਿਊਟ ਨੂੰ ਜਦੋਂ ਉਹ ਨੰਜੇ ਜਿਹੜੇ ਨੇ ਉਹ ਰਿਸਪੌਂਡ ਕਰਨ ਗਏ ਸੀਗੇ ਤਾਂ ਸੈਲਡੀਵਾਰ ਨੇ ਉਹਨਾਂ ਦੇ ਉੱਤੇ ਗੋਲੀ ਚਲਾਈ, ਜਿਸ ਕਰਕੇ ਉਹਨਾਂ ਦੀ ਮੌਤ ਹੋ ਗਈ। ਹੁਣ ਉਸਨੇ ਪਹਿਲੀ ਅਦਾਲਤੀ ਪੇਸ਼ੀ ਦੇ ਦੌਰਾਨ ਰੈਂਚੋ ਕਾਕੋਮੰਗਾ ਦੀ ਜਿਹੜੀ ਕੋਂਡੋ ਕੰਪਲੈਕਸ ਸੀਗੀ ਅਦਾਲਤ ਦੇ ਵਿੱਚ, ਉਹਨੇ ਨਾਟ ਗਿਲਟੀ ਪਲੀਡ ਕੀਤਾ ਤੇ ਚਾਰਜਸ ਉਹਦੇ ਤੇ ਵੀ ਲੱਗੇ ਨੇ ਕਿ ਅਟੈਂਪਟ ਟੂ ਕਿਡਨੈਪਿੰਗ ਤੇ ਫਾਲਸ ਇੰਪ੍ਰਿਜ਼ਨਮੈਂਟ ਆਫ ਜਿਹੜੀ ਉਹਦੀ ਐਕਸ ਵਾਈਫ ਦੇ ਮਾਮਲੇ ਦੇ ਵਿੱਚ। ਤੇ ਜੇਕਰ ਇਹ ਬੰਦਾ ਜਿਹੜਾ ਇਸ ਮਾਮਲੇ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਜਾਂਦਾ ਤੇ ਇਹਨੂੰ ਖਾਸੀ ਸਖਤ ਸਜ਼ਾ ਜਿਹੜੀ ਆ ਉਹ ਹੋ ਸਕਦੀ ਹੈ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਵਾਈਟ ਹਾਊਸ ਦੇ ਜਿਹੜੇ ਸਪੋਕਸਪਰਸਨ ਪ੍ਰੈਸ ਸਕੱਤਰ ਕੈਰੋਲਿਨ ਲਵਿਟ, ਉਹਨਾਂ ਨੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਪੋਸਟ ਕਰਦੇ ਹੋਏ ਦੱਸਿਆ ਵੀ ਸਟੇਟ ਡਿਪਾਰਟਮੈਂਟ ਨੇ ਜਨਵਰੀ ਮਹੀਨੇ ਤੋਂ ਲੈ ਕੇ ਹੁਣ ਤੱਕ 80,000 ਜਿਹੜੇ ਨਾਨ ਇਮੀਗ੍ਰੈਂਟ ਵੀਜ਼ਾਸ ਆ ਉਹਨਾਂ ਨੂੰ ਵਾਪਸ ਲਿਆ ਆ, ਰਿਵੋਕ ਕੀਤਾ ਆ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਜ਼ਿਆਦਾ ਡੀਟੇਲ ਤਾਂ ਨਹੀਂ ਦੱਸੀ। ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਸ ਸਾਲ ਦੇ ਵਿੱਚ ਕਈ ਵਾਰ ਜਿਹੜਾ ਉਹ ਆਖਿਆ ਵੀ ਉਹ ਆਰਡਰ ਕਰ ਰਹੇ ਨੇ ਅਧਿਕਾਰੀਆਂ ਨੂੰ ਵੀ ਉਹਨਾਂ ਲੋਕਾਂ ਦੇ ਵੀ ਜਿਹੜੇ ਵੀਜ਼ੇ ਆ ਉਹ ਰਿਵੋਕ ਕੀਤੇ ਜਾਣ ਜਿਨ੍ਹਾਂ ਦੇ ਨਾਲ ਆਈਡੀਓਲੋਜੀਕਲ ਡਿਫਰੈਂਸਿਸ ਹੈਗੇ ਆ। ਹੋਰ ਵੀ ਕਈ ਕਾਰਨਾਂ ਦੇ ਕਰਕੇ ਜਿਹੜੇ ਵੀਜ਼ੇ ਆ ਉਹ ਰਿਵੋਕ ਕੀਤੇ ਜਾ ਰਹੇ ਆ। ਇਸ ਤੋਂ ਪਹਿਲਾਂ ਫੈਡਰਲ ਜੱਜ ਨੇ ਇੱਕ ਰੂਲਿੰਗ ਦਿੱਤੀ ਸੀ ਵੀ ਜਿਹੜੇ ਮਾਰਕੋ ਰੂਬੀਓ ਹੁਣਾਂ ਨੇ ਵਾਇਲੇਸ਼ਨ ਕੀਤੀ ਆ ਫਸਟ ਅਮੈਂਡਮੈਂਟ ਦੀ, ਜਿਹੜੀ ਫਰੀडम ਆਫ ਸਪੀਚ ਦੀ ਆ, ਤੇ ਕਹਿੰਦੇ ਵੀ ਜਦ ਉਹਨਾਂ ਨੇ ਪ੍ਰੋ ਪੈਲੇਸਟੀਨ ਐਕਟਿਵਿਸਟ ਦੇ ਜਿਹੜੇ ਵੀਜ਼ਾਸ ਆ ਉਹਨਾਂ ਨੂੰ ਰਿਵੋਕ ਕਰਨ ਦੀ ਕੋਸ਼ਿਸ਼ ਕੀਤੀ ਸੀਗੀ। ਮਾਰਕੋ ਰੂਬੀਓ ਸੈਕਟਰੀ ਆਫ ਸਟੇਟ ਤੇ ਜਿਹੜੇ ਉਹਨਾਂ ਦੇ ਸਾਥੀ ਆ, ਉਹਨਾਂ ਨੇ ਕਿਹਾ ਵੀ ਸਟੇਟ ਡਿਪਾਰਟਮੈਂਟ ਨੇ ਉਹਨਾਂ ਫੋਰਨ ਸਿਟੀਜ਼ਨਸ ਦੇ ਵੀ ਪਬਲਿਕ ਕਮੈਂਟ ਤੇ ਚੱਲਦੇ ਆ ਜਿਹੜੇ ਉਹਨਾਂ ਨੇ ਪਬਲਿਕਲੀ ਜਨਤਕ ਰੂਪ ਦੇ ਵਿੱਚ ਕੀਤੇ ਸੀਗੇ, ਚਾਰਲੀ ਕਰਕ ਦੀ ਮੌਤ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਵੀਜ਼ੇਸ ਵੀ ਰਿਵੋਕ ਕੀਤੇ ਆ। ਸੋ ਕੁੱਲ ਮਿਲਾ ਕੇ ਜਨਵਰੀ ਤੋਂ ਲੈ ਕੇ ਹੁਣ ਤੱਕ ਨਾਨ ਜਿਹੜੇ ਮਾਈਗ੍ਰੈਂਟਸ ਹੈਗੇ, ਨਾਨ ਇਮੀਗ੍ਰੈਂਟਸ ਆ, ਉਹਨਾਂ ਦੇ 80,000 ਵੀਜ਼ੇ ਜਿਹੜੇ ਆ ਮੌਜੂਦਾ ਪ੍ਰਸ਼ਾਸਨ ਦੇ ਦੁਆਰਾ ਆਲਰੇਡੀ ਕੈਂਸਲ ਕੀਤੇ ਜਾ ਚੁੱਕੇ ਆ। ਜੀ, ਅਗਲੀ ਜਿਹੜੀ ਖਬਰ ਹੈ ਇਸ ਟਾਈਮ ਦੀ ਵੱਡੀ ਕੌਮਾਂਤਰੀ ਖਬਰ ਹੈ, ਜਿਹੜੀ ਮੱਧ ਫਿਲੀਪੀਨਸ ਤੋਂ ਆ ਰਹੀ ਹੈ। ਕਲਮੇਗੀ ਤੂਫਾਨ ਨੇ ਇੱਥੇ ਖਾਸੀ ਤਬਾਹੀ ਮਚਾਈ ਹੈ। 85 ਲੋਕਾਂ ਦੀ ਮੌਤ ਹੋਈ ਹੈ, 75 ਤੋਂ ਵੱਧ ਲੋਕ ਲਾਪਤਾ ਦੱਸੇ ਗਏ ਨੇ। ਜ਼ਿਆਦਾਤਰ ਲੋਕਾਂ ਦੀ ਮੌਤ ਤਾਂ ਹੋਈ ਹੈ ਕਿਉਂਕਿ ਉਹ ਭਿਆਨਕ ਹੜ੍ਹ ਦੇ ਵਿੱਚ ਫਸ ਗਏ ਸਨ ਅਤੇ ਤੇਜ਼ ਵਹਾਅ ਦੇ ਵਿੱਚ ਰੁੜ ਗਏ। ਫੌਜ ਨੇ ਦੱਸਿਆ ਵੀ ਜਦੋਂ ਰਾਹਤ ਕਾਰਜ ਕੀਤੇ ਜਾ ਰਹੇ ਸੀਗੇ ਤਾਂ 6 ਰਾਹਤ ਜਿਹੜੇ ਮੁਲਾਜ਼ਮ ਸੀਗੇ ਉਹ ਵੀ ਮਰਨ ਵਾਲਿਆਂ ਦੇ ਵਿੱਚ ਸ਼ਾਮਲ ਨੇ। ਹਵਾਈ ਸੈਨਾ ਦਾ ਇੱਕ ਹੈਲੀਕਾਪਟਰ ਵੀ ਹਾਦਸਾਗ੍ਰਸਤ ਹੋ ਗਿਆ, ਮਾੜੇ ਮੌਸਮ ਕਰਕੇ ਜਾਂ ਬਦਲਦੇ ਮੌਸਮੀ ਹਾਲਾਤਾਂ ਦੇ ਜਿਹੜੇ ਚੈਲੰਜ ਆਏ ਸੀ ਉਹਨਾਂ ਨੂੰ ਫੇਸ ਨਹੀਂ ਕਰ ਸਕਿਆ। ਇਹ ਹੈਲੀਕਾਪਟਰ ਜਿਹੜਾ ਉਹ ਆਗੂਸੇਨ ਡੇਲ ਸੂਰ ਸੂਬੇ ਦੇ ਵਿੱਚ ਹਾਦਸਾਗ੍ਰਸਤ ਹੋਇਆ ਸੀ ਤੇ ਇਹਦੇ ਵਿੱਚ ਜਿੰਨੇ ਵੀ ਸਵਾਰ ਲੋਕ ਸਨ ਉਹ ਸਾਰਿਆਂ ਦੀ ਮੌਤ ਹੋ ਗਈ ਹੈ। ਮੌਸਮੀ ਮਾਹਰਾਂ ਦਾ ਕਹਿਣਾ ਇਹ ਹੈ ਕਿ ਤੂਫਾਨ ਜਿਹੜਾ ਉਹ ਪੱਛਮੀ ਪਲਾਵਨ ਸੂਬੇ ਦੇ ਵਿੱਚੋਂ ਗੁਜ਼ਰਨ ਤੋਂ ਬਾਅਦ ਦੱਖਣੀ ਚੀਨ ਸਾਗਰ ਵੱਲ ਵੱਧ ਗਿਆ। ਹਵਾ ਦੀ ਰਫ਼ਤਾਰ ਇੱਥੇ 130 ਤੋਂ ਲੈ ਕੇ 180 ਕਿਲੋਮੀਟਰ ਪ੍ਰਤੀ ਘੰਟਾ ਰਹੀ ਹੈ। ਤੇ ਇੱਥੇ ਆਪਾਂ ਇਹ ਵੀ ਦੱਸ ਦਈਏ ਵੀ ਜਿਹੜਾ ਲੰਘੇ ਦਿਨੀ ਜਦੋਂ ਆਪਾਂ ਜਮਾਇਕਾ ਦੇ ਤੂਫਾਨ ਦੀ ਗੱਲ ਕਰਦੇ ਸਾਂ ਤਾਂ ਉਹ ਸਪੀਡ ਪਰ ਮਾਈਲਸ ਦੇ ਵਿੱਚ ਸੀ। ਇਹ ਸਪੀਡ ਜਿਹੜੀ ਆ ਪ੍ਰਤੀ ਕਿਲੋਮੀਟਰ 180 ਕਿਲੋਮੀਟਰ ਪ੍ਰਤੀ ਘੰਟਾ ਦੱਸੀ ਗਈ ਹੈ।
ਡਿਫੈਂਸ ਸਿਵਲ ਡਿਫੈਂਸ ਦਫ਼ਤਰ ਦਾ ਜਿਹੜਾ ਉਪ ਨਿਰਦੇਸ਼ਕ ਹੈ, ਉਹਨੇ ਦੱਸਿਆ ਕਿ ਜ਼ਿਆਦਾਤਰ ਮੌਤਾਂ ਜਿਹੜੀਆਂ ਨੇ ਸੀਬੂ ਇਲਾਕਾ ਜਿੱਥੇ ਹੋਈਆਂ ਨੇ, ਜਿੱਥੇ ਤੂਫਾਨ ਕਰਕੇ ਅਚਾਨਕ ਹੜ੍ਹ ਆ ਗਿਆ ਸੀ ਤੇ ਨਦੀਆਂ ਦੇ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ। ਹੜ੍ਹ ਕਰਕੇ ਰਿਹਾਇਸ਼ੀ ਇਲਾਕੇ ਪਾਣੀ ਦੇ ਵਿੱਚ ਡੁੱਬ ਗਏ ਤੇ ਲੋਕਾਂ ਨੂੰ ਛੱਤਾਂ ਤੇ ਚੜ੍ਹਨਾ ਪਿਆ। ਰੈੱਡ ਕਰਾਸ ਬੇਸ਼ੱਕ ਬਚਾਅ ਦੇ ਲਈ ਬੇਨਤੀਆਂ ਕਰ ਰਹੀ ਆ, ਪਰ ਐਮਰਜੈਂਸੀ ਮੁਲਾਜ਼ਮਾਂ ਦੇ ਜਿਹੜੇ ਆ ਜ਼ੋਖਮ ਨੂੰ ਘੱਟ ਕਰਨ ਦੇ ਲਈ ਪਾਣੀ ਦਾ ਪੱਧਰ ਘਟਣ ਦਾ ਇੰਤਜ਼ਾਰ ਕਰ ਰਹੇ ਨੇ। ਤੇ ਇੱਥੇ ਉਹ ਇਲਾਕਾ ਜਿੱਥੇ 50 ਲੋਕਾਂ ਤੋਂ ਵੱਧ ਮੌਤ ਹੋ ਗਈ ਹੈ ਤੇ ਇਸ ਟਾਈਮ 20 ਦੇ ਕਰੀਬ ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਗਏ ਨੇ। ਇਹ ਸੀਬੂ ਦੇ ਨਾਲ ਲੱਗਦੇ ਇਲਾਕੇ ਨੇ ਨੇਗਰੋਸ ਐਕਸੀਡੈਂਟਲ ਤੇ ਨੇਗਰੋਸ ਓਰੀਐਂਟਲ। ਇੱਥੇ ਵੀ 65 ਦੇ ਕਰੀਬ ਲੋਕ ਜਿਹੜੇ ਨੇ ਉਹ ਲਾਪਤਾ ਦੱਸੇ ਗਏ ਨੇ। ਜੀ। ਅਗਲੀ ਗੱਲ ਕਰਦੇ ਜਾਈਏ, ਯੂਪੀਐਸ ਦਾ ਪਲੇਨ ਜਿਹੜਾ ਹਾਦਸਾਗ੍ਰਸਤ ਹੋਇਆ ਸੀ, ਐਨਟੀਐਸਬੀ ਦੀ ਜਿਹੜੀ ਮੁੱਢਲੀ ਜਾਂਚ ਆ ਉਸ ਦੇ ਵਿੱਚ ਇਹ ਪਤਾ ਲੱਗਾ ਵੀ ਜਿਹੜਾ ਇੰਜਨ ਹੀ ਉਸ ਪਲੇਨ ਦੇ ਨਾਲੋਂ ਡਿੱਗ ਗਿਆ ਸੀਗਾ ਕ੍ਰੈਸ਼ ਦੇ ਜਿਹੜਾ ਉਹ ਦੌਰਾਨ। ਜੀ। ਆਈਆਂ ਜਿਹੜੀਆਂ ਵੀਡੀਓਜ਼ ਆ ਉਸ ਦੇ ਵਿੱਚ ਇਹ ਪਤਾ ਲੱਗ ਰਿਹਾ ਸੀਗਾ ਵੀ ਜਹਾਜ਼ ਦੇ ਚੜ੍ਹਦ ਵੇਲੇ ਵੀ ਇੰਜਨ ਦੇ ਵਿੱਚ ਅੱਗ ਲੱਗੀ ਹੋਈ ਸੀਗੀ। ਸੋ ਜਿਹੜਾ ਪਲੇਨ ਦਾ ਲੈਫਟ ਵਿੰਗ ਆ, ਖੱਬੇ ਪਾਸੇ ਵਾਲਾ ਆ, ਉਹ ਡੀਟੈਚ ਹੀ ਕਹਿੰਦੇ ਵੀ ਟੇਕ ਆਫ ਦੇ ਦੌਰਾਨ ਹੋ ਗਿਆ ਸੀਗਾ। ਹੁਣ ਮੇਨਟੇਨੈਂਸ ਦੇ ਵਿੱਚ ਕੁਤਾਹੀ ਰਹੀ, ਕਿਹੜਾ ਇਸ ਦੇ ਵਿੱਚ ਪ੍ਰੋਬਲਮ ਆਈ ਆ, ਉਸ ਦੀ ਜਾਂਚ ਹੁਣ ਅੱਗੇ ਚੱਲੇਗੀ। ਤੇ ਹੁਣ ਤੱਕ ਇਸ ਡਿਜ਼ਾਸਟਰ ਦੇ ਕਰਕੇ, ਇਸ ਦੁਰਘਟਨਾ ਦੇ ਕਰਕੇ 12 ਜਾਣਿਆਂ ਦੀ ਮੌਤ ਹੋਈ ਦੱਸੀ ਜਾਂਦੀ ਹੈਗੀ ਆ। ਸੋ 3 ਜਾਣੇ ਜਿਹੜੇ ਪਲੇਨ ਦੇ ਵਿੱਚ ਸੀਗੇ, ਉਹਨਾਂ ਦੀ ਮੌਤ ਉਦੋਂ ਹੀ ਜਿਹੜੀ ਉਹ ਦੱਸ ਦਿੱਤੀ ਗਈ ਸੀਗੀ। ਸੋ ਰਨਵੇ 17R ਜਿਹੜਾ ਲੂਈਵਿਲ ਕੰਟਕੀ ਦਾ ਇਹ ਏਅਰਪੋਰਟ ਸੀ, ਉੱਥੇ ਇਹ ਜਿਹੜਾ ਦੁਰਘਟਨਾ ਆ ਉਹ ਵਾਪਰੀ। ਇੰਪੈਕਟ ਕਾਫੀ ਭਿਆਨਕ ਸੀ, ਬਹੁਤ ਵੱਡਾ ਜਿਹੜਾ ਅੱਗ ਦਾ ਗੋਲਾ ਆ ਉਸ ਤੋਂ ਬਾਅਦ ਦੇ ਵਿੱਚ ਦੇਖਿਆ ਗਿਆ ਏਅਰਪੋਰਟ ਦੀ ਪ੍ਰਾਪਰਟੀ ਤੇ ਉਸ ਤੋਂ ਇਲਾਵਾ ਜਿਹੜੀ ਬਾਹਰ ਪਬਲਿਕ ਪ੍ਰਾਪਰਟੀ ਸੀਗੀਆਂ ਉਹਨਾਂ ਦੇ ਵਿੱਚ ਜਿਹੜਾ ਜਹਾਜ਼ ਆ ਉਹ ਜਾ ਵੱਜਾ ਸੀਗਾ। ਪਲੇਨ ਦਾ ਜਿਹੜਾ ਬਲੈਕ ਬਾਕਸ ਆ, ਕਾਕਪਿਟ ਵੌਇਸ ਰਿਕਾਰਡਰ ਆ, ਫਲਾਈਟ ਡਾਟਾ ਰਿਕਾਰਡਰ ਆ, ਇਸ ਨੂੰ ਐਨਟੀਐਸਬੀ ਨੇ ਆਲਰੇਡੀ ਰਿਕਵਰ ਜਿਹੜਾ ਆ ਉਹ ਕਰ ਲਿਆ ਆ। ਬਲੈਕ ਬਾਕਸ ਕਹਿੰਦੇ ਵੀ ਉਹਦੇ ਇਰਦ ਗਿਰਦ, ਕਿਉਂਕਿ ਤੇਲ ਨੂੰ ਸਾਰੇ ਨੂੰ ਹੀ ਅੱਗ ਲੱਗ ਗਈ ਸੀ, ਬਹੁਤ ਵੱਡਾ ਧਮਾਕਾ ਜਿਹੜਾ ਹੋਇਆ ਸੀ, ਕਹਿੰਦੇ ਵੀ ਹੀਟ ਤਾਂ ਜਿਹੜੀ ਉਹ ਪਹੁੰਚੀ ਆ ਪਰ ਇੰਟਰੂਜਨ ਨਹੀਂ ਹੋਈ। ਸੋ ਜਿਹੜੇ ਰਿਕਾਰਡਰਸ ਆ ਕਹਿੰਦੇ ਵੀ ਅਜਿਹੇ ਹੀ ਹਾਲਾਤਾਂ ਦੇ ਲਈ, ਅਜਿਹੀਆਂ ਦੁਰਘਟਨਾਵਾਂ ਦੇ ਲਈ ਬਣਾਏ ਜਾਂਦੇ ਆ। ਸੋ ਕਹਿੰਦੇ ਵੀ ਅਸੀਂ ਹੁਣ ਲੈਬ 'ਚ ਲੈ ਕੇ ਜਾਵਾਂਗੇ, ਆਪਣੀ DC ਵਾਲੀ ਲੈਬ 'ਚ, ਤੇ ਸਾਨੂੰ ਉਮੀਦ ਆ ਵੀ ਇਹਦੇ ਵਿੱਚੋਂ ਜਿਹੜਾ ਅਸੀਂ ਡਾਟਾ ਆ ਉਹ ਰਿਕਵਰ ਕਰ ਸਕਾਂਗੇ। ਸੋ ਇਹ ਦੁਰਘਟਨਾ ਕਿਉਂ ਵਾਪਰੀ ਆ, ਇਹ ਹੁਣ ਦੇਖਣ ਵਾਲੀ ਗੱਲ ਆ। 28 ਜਿਹੜੇ ਇਨਵੈਸਟੀਗੇਟਰਸ ਆ ਐਨਟੀਐਸਬੀ ਦੇ, ਉਹ ਗਰਾਊਂਡ ਦੇ ਉੱਤੇ ਇਸ ਹਾਦਸੇ ਦੀ ਜਿਹੜੀ ਜਾਂਚ ਦੇ ਵਿੱਚ ਲੱਗੇ ਹੋਏ ਨੇ। ਜੀ। ਇਸ ਵੇਲੇ ਦੀ ਇੱਕ ਹੋਰ ਖਬਰ ਲਾਸ ਐਂਜਲਸ ਤੋਂ ਆ ਰਹੀ ਹੈ। ਆਪਾਂ ਦੇਖਦੇ ਹਾਂ ਕਿ ਜਿਹੜੇ ਲੋਕ ਦਰੱਖਤਾਂ ਦੀ ਛਾਂਗਾ-ਛੰਗਾਈ ਦਾ ਕੰਮ ਕਰਦੇ ਨੇ, ਲੈਂਡਸਕੇਪਿੰਗ ਦੇ ਵਿੱਚ ਕੰਮ ਕਰਦੇ ਨੇ, ਕਈ ਵਾਰੀ ਉਹਨਾਂ ਦਾ ਕੰਮ ਜਿਹੜਾ ਉਹ ਕਾਫੀ ਚੁਣੌਤੀਆਂ ਭਰਿਆ ਹੁੰਦਾ ਹੈ। ਇੱਕ ਟਰੀ ਟ੍ਰਿਮਰ ਜਿਹੜਾ ਉਹ ਬੇਵਰਲੇ ਵੁੱਡ ਇਲਾਕਿਆਂ ਦੇ ਵਿੱਚ ਜਿਹੜਾ ਉਹ ਆਪਣੀ ਜਾਨ ਗਵਾ ਬੈਠਾ ਜਦੋਂ ਉਹ ਪਾਵਰ ਲਾਈਨਸ ਦੇ ਕੰਟੈਕਟ ਦੇ ਵਿੱਚ ਆ ਗਿਆ, ਹਾਦਸੇ ਦੇ ਰੂਪ ਦੇ ਵਿੱਚ। ਕਿਰਕਸਾਈਡ ਰੋਡ ਤੇ ਇਹ ਘਟਨਾ ਵਾਪਰੀ ਆ। ਵਿਕਟਮ ਜਿਹੜਾ ਉਹ 48 ਸਾਲਾ ਇੱਕ ਬੰਦਾ ਦੱਸਿਆ ਗਿਆ, ਜਿਹੜਾ ਕਿ 30 ਫੁੱਟ ਜਦੋਂ ਉਹ ਉੱਚਾ ਸੀਗਾ ਗਰਾਊਂਡ ਤੋਂ, ਤਾਂ ਉਦੋਂ ਜਿਹੜੀਆਂ 6 ਤੋਂ 8 ਜਿਹੜੀਆਂ ਫੁੱਟ ਦੀਆਂ ਤਾਰਾਂ ਸੀ ਹਾਈ ਵੋਲਟੇਜ ਵਾਲੀਆਂ, ਉਹਦੇ ਤੋਂ ਦੂਰ ਸੀਗੀਆਂ। ਲਾਸ ਐਂਜਲਸ ਜਿਹੜਾ ਫਾਇਰ ਡਿਪਾਰਟਮੈਂਟ ਹੈ, ਇਹਨਾਂ ਨੇ ਦੱਸਿਆ ਵੀ ਇਹ ਜਿਹੜਾ ਗਲਤੀ ਦੇ ਨਾਲ ਕਹਿ ਲਓ ਜਾਂ ਭੁਲੇਖੇ ਦੇ ਨਾਲ ਜਾਂ ਲਾਪਰਵਾਹੀ ਦੇ ਵੱਸੋਂ ਇਹਨਾਂ ਤਾਰਾਂ ਦੇ ਸੰਪਰਕ ਦੇ ਵਿੱਚ ਆ ਗਿਆ, ਹਾਈ ਵੋਲਟੇਜ ਵਾਇਰਸ ਦੇ ਸੰਪਰਕ ਦੇ ਵਿੱਚ, ਤੇ ਜਿਸ ਦੇ ਸਿੱਟੇ ਵਜੋਂ ਉਹਦੀ ਜਿਹੜੀ ਆ ਉਹ ਮੌਤ ਹੋ ਗਈ। ਹਾਲੇ ਇਹਦੇ ਬਾਰੇ ਜਿਹੜੀ ਹੋਰ ਆਇਡੈਂਟੀਟੀ ਹੈ ਕਿ ਸਮੂਲ ਦਾ ਸੀਗਾ, ਕਿੱਥੋਂ ਦਾ ਰਹਿਣ ਵਾਲਾ ਸੀ, ਅਮਰੀਕਾ ਦੇ ਵਿੱਚ ਇਹਦਾ ਕੀ ਸਟੇਟਸ ਸੀਗਾ, ਇਮੀਗ੍ਰੇਸ਼ਨ ਸਟੇਟਸ ਕੀ ਸੀਗਾ, ਇਹਦੇ ਬਾਰੇ ਹਲੇ ਤੱਕ ਕੁਝ ਜਿਹੜਾ ਉਹ ਦੱਸਿਆ ਨਹੀਂ ਗਿਆ। ਆਪਾਂ ਦੇਖਦੇ ਹਾਂ ਕਿ ਬਹੁਤ ਵਾਰ ਲੋਕ ਜਿਹੜੇ ਨੇ ਉਹ ਕਈ ਵਾਰੀ ਪੋਲੀਟੀਕਲੀ ਇਨਫਲੂਐਂਸ ਦੇ ਵਿੱਚ ਆ ਕੇ ਗੱਲਾਂ ਕਰਦੇ ਨੇ ਕਿ ਬਈ ਹਾਂ ਇਹ ਐਂ ਹੋ ਜਾਣਾ ਚਾਹੀਦਾ, ਐਂ ਹੋ ਜਾਣਾ ਚਾਹੀਦਾ, ਜਦ ਕਿ ਆਪਾਂ ਜਿਹੜੇ ਜਿਸ ਅਕਾਦਤ ਤੋਂ ਆਉਣੇ, ਆਪਾਂ ਜਿਸ ਧਰਮ ਤੋਂ ਆਉਣੇ, ਜਿਸ ਵਿਰਸੇ ਦੇ ਆਉਣੇ, ਤਹਿਜ਼ੀਬ ਦੇ ਵਿੱਚ ਆਉਣੇ, ਤਾਂ ਉੱਥੇ ਕਿਰਤ ਨੂੰ ਬਹੁਤ ਵੱਡੀ ਥਾਂ ਦਿੱਤੀ ਗਈ ਆ। ਅੱਜ ਉਹਨਾਂ ਦਾ ਉਸ ਪਾਤਸ਼ਾਹ ਦਾ ਜਨਮ ਦਿਨ ਆ, ਆਗਮਨ ਪੁਰਬ ਆ, ਜਿਨ੍ਹਾਂ ਨੇ ਇਹ ਥੋੜ ਦਿੱਤਾ ਦੁਨੀਆ ਨੂੰ ਕਿ ਕਿਰਤ ਬਹੁਤ ਵੱਡੀ ਚੀਜ਼ ਆ। ਸੋ ਕਿਰਤ ਕਰਨੀ ਕਿਤੇ ਵੀ ਗੁਨਾਹ ਨਹੀਂ ਹੈ ਕਿਸੇ ਵੀ ਰੂਪ ਦੇ ਵਿੱਚ। ਤੇ ਇਹ ਜਿਹੜਾ ਕਿਰਤੀਆ ਸੀਗਾ, ਕਾਮਾ ਸੀਗਾ, ਟਰੀ ਟ੍ਰਿਮਰ, ਉਹਦੀ ਇੱਕ ਜਾਨ ਚਲੀ ਗਈ ਇੱਕ ਹਾਦਸੇ ਦੇ ਵਿੱਚ, ਜਿਹਦੇ ਵਿੱਚ ਉਹ ਦਰਖਤ ਕੱਟਦੇ ਸਮੇਂ ਪਾਵਰ ਲਾਈਨਸ ਦੇ ਸੰਪਰਕ ਦੇ ਵਿੱਚ ਆ ਗਿਆ ਸੀ। ਜੀ। ਖਬਰਾਂ ਦਾ ਸਮਾਂ ਸਮਾਪਤ ਹੈ। ਜਾਣ ਤੋਂ ਪਹਿਲਾਂ ਮਾਰਕੀਟਸ ਦਾ ਹਾਲ ਦੱਸਦੇ ਜਾਈਏ। ਡਾਓ ਜੋਨ ਦੇ ਵਿੱਚ ਅੱਜ 226 ਪੁਆਇੰਟਾਂ ਦਾ ਵਾਧਾ ਹੋਇਆ, 47,311 ਤੇ ਬੰਦ ਹੋਈ। S&P 25 ਪੁਆਇੰਟ ਵੱਧ ਕੇ 6796, ਨੈਸਡੈਕ 151 ਪੁਆਇੰਟ ਵੱਧ ਕੇ 23,500 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $3983 ਪ੍ਰਤੀ ਅੰਸ, ਕੱਚੇ ਤੇਲ ਦੀ ਕੀਮਤ $60 ਪ੍ਰਤੀ ਬੈਰਲ, 10 ਈਅਰ ਯੀਲਡ 4.15%
ਤੇ ਬਿਟਕੋਇਨ ਕ੍ਰਿਪਟੋਕਰੰਸੀ ਚ ਬਿਟਕੋਇਨ 1,03,366 ਤੇ ਇਥੀਰੀਅਮ $3406 ਦੇ ਬਰਾਬਰ ਚੱਲ ਰਿਹਾ ਹੈਗਾ। ਜੀ, ਇਸੇ ਤਰ੍ਹਾਂ ਜੇਕਰ ਕਰੰਸੀ ਦੀ ਗੱਲ ਕਰੀਏ ਤਾਂ ਅੱਜ ਇੱਕ ਯੂਐਸ ਡਾਲਰ ਦੀ ਕੀਮਤ ਕੈਨੇਡਾ ਦੇ $1 ਤੇ 41 ਸੈਂਟ ਦੇ ਬਰਾਬਰ, ਇੰਡੀਆ ਦੇ $88 ਤੇ 61 ਪੈਸਿਆਂ ਦੇ ਬਰਾਬਰ ਤੇ ਪਾਕਿਸਤਾਨ ਦੇ $282 ਤੇ 63 ਪੈਸਿਆਂ ਦੇ ਬਰਾਬਰ ਇੱਕ ਯੂਐਸ ਡਾਲਰ ਦੀ ਕੀਮਤ ਰਹੀ ਹੈ। ਜੀ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸਨੇਗੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।